Viewers, welcome back in our program. जी डॉक्टर साहब एंड वाली इशू तो पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਾਉਂਦੇ ਆ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਹਰਜਾਪ ਸਿੰਘ ਜਾਪੀ ਜੀ ਦਾ ਇਹ ਲਿਖਦੇ ਹਨ ਵਾਹਿਗੁਰੂ ਜੀ ਵਾਹਿਗੁਰੂ ਖਾਲਸੇ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਹਰ ਨੌਜਵਾਨ ਬਚਨਬੱਧ ਹੋਵੇ मैं वैसे ਜਿਹੜਾ ਜ਼ਿਕਰ ਕੀਤਾ ਹੈ ਰਿਫਤ ਵਾਨੀ ਦੇ ਸ਼ੋਜ 6 ਫॉर ਜਸਟਿਸ ਦੇ ਨੁਮਾਇੰਦੇ ਉਹ ਹਰਜਾਪ ਸਿੰਘ ਜਾਫੀ ਸਨ ਜੀ ਜਿਨ੍ਹਾਂ ਨੇ ਡਿਬੇਟ ਕੀਤਾ ਔਰ ਬੜੇ ਚੰਗੇ ਢੰਗ ਨਾਲ ਜਿਹੜਾ ਸਿੱਖਾਂ ਦਾ ਕੇਸ ਹੈ ਉਹ ਪ੍ਰੈਜ਼ੈਂਟ ਕੀਤਾ ਸੋ ਤੁਹਾਨੂੰ ਵੀ ਮਹਾਰਾਜ ਚੜ੍ਹਦੀ ਕਲਾ ਦੇਣ ਇਵੇਂ ਹੀ ਤੁਸੀਂ ਲੱਗੇ ਰਹੋ ਜੀ ਸਾਡੇ ਕੋਲ ਅਗਲਾ ਮੈਸੇਜ ਆਇਆ ਹੈ ਕਸ਼ਮੀਰ ਵਿਕੀ ਜੀ ਦਾ ਇਹ ਲਿਖਦੇ ਹਨ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਹਨਾਂ ਨੇ ਖਾਲਸਤਾਨ ਜ਼ਿੰਦਾਬਾਦ ਦੇ ਨਾਰੇ ਗੁੰਜਾਏ ਨੇ ਜ਼ਿੰਦਾਬਾਦ 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 ਮੁਹੰਮਦ ਫਾਰੂਕ ਲਿਖਦੇ ਨੇ ਫ੍ਰੀ ਕਸ਼ਮੀਰ ਫਰੋਮ ਇੰਡੀਅਨ ਟੈਰਰ and brutalities Agu Jimmy Singh ਢਿੱਲੋਂ ਲਿਖਦੇ ਨੇ ਖਾਲਸਾ ਜ਼ਿੰਦਾਬਾਦ 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 and 2020 ਦੇ ਵੀ ਉਹਨਾਂ ਨੇ ਲਿਖਿਆ JS ਪੰਡਾ ਲਿਖਦੇ ਨੇ ਡਾਕਟਰ ਸਾਹਿਬ ਗੁੱਡ ਜੌਬ ਖਾਲਸਾ ਜ਼ਿੰਦਾਬਾਦ ਮੀਆਂ ਆਸਮ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਸੋ ਨਾਈਸ ਮਨਵਿੰਦਰ ਸਿੰਘ ਖਾਲਸਾ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਘਰਾਜ ਸਿੰਘ ਜੀ ਲਿਖਦੇ ਨੇ ਵੈਰੀ ਗੁੱਡ ਵਰਕਿੰਗ TV 84 ਮੀਆਂ ਆਸਮ ਫਿਰ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਜਿੰਮੀ ਸਿੰਘ ਢਿੱਲੋਂ ਲਿਖਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੇਟ ਜੌਬ 2020 ਮੀਆਂ ਆਸਮ ਫਿਰ ਲਿਖਦੇ ਨੇ ਖਾਲਸਾ 2020 ਮੀਆਂ ਆਸਮ ਫਿਰ ਦੁਬਾਰਾ ਫਤਿਹ ਬੁਲਾਉਂਦੇ ਨੇ ਭੁਪਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਕੁਰਸ਼ੀਦ ਅਹਿਮਦ ਬਾਲੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਅਮਨਦੀਪ ਸਿੰਘ ਫਤਿਹ ਬੁਲਾਉਂਦੇ ਨੇ ਗੁਰਕਿਰਤ ਸਿੰਘ ਵੀ ਫਤਿਹ ਬੁਲਾਉਂਦੇ ਨੇ ਗੁਰਪ੍ਰੀਤ ਸਿੰਘ 2020 ਬਹੁਤ ਜ਼ਰੂਰੀ ਅੱਗੋਂ ਕਿਸੇ ਦਾ ਨਾਮ ਮੇਰੇ ਖਿਆਲ ਉਰਦੂ ਚ ਲਿਖਿਆ ਆਈ ਡੋਨਟ ਨੋ ਉਹਨਾਂ ਨੇ ਬਟ ਕਮੈਂਟ ਕੀਤਾ ਗ੍ਰੇਟ ਗੁਰ ਕਬੀਰ ਦੇਸੀ ਲਿਖਦੇ ਨੇ 2020 ਬਿੱਲਾ ਸਿੰਘ ਉਹਨਾਂ ਨੇ ਫਿਰ 2020 ਲਿਖਿਆ ਮੁਹੰਮਦ ਫਰੀਕ ਲਿਖਦੇ ਨੇ ਇੰਡੀਆ ਲਾਈਜ਼ ਟੂ ਮਚ ਜੀ ਹਰਵਿੰਦਰ ਸਿੰਘ ਹਰਮੋਇਆ ਪੱਥਰ ਪੂਜਕਾਂ ਤੋਂ ਇਨਸਾਨੀਅਤ ਦੇ ਭਲੇ ਲਈ ਕਦੇ ਵੀ ਆਸ ਨਹੀਂ ਰੱਖਣੀ ਚਾਹੀਦੀ ਉਦਾਹਰਣ ਮਾਸੂਮ ਬੱਚਿਆਂ ਤੇ ਪਥਰਾਵ ਇਹ ਜੋ ਹਰਿਆਣੇ ਚ ਕੀਤਾ ਇਸ ਉੱਤੇ ਉਹਨਾਂ ਨੇ ਆਪਣਾ ਕਮੈਂਟ ਦਿੱਤਾ Sikh ID ਤੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ NIA going to extreme lengths in their pursuit of Jagtar Singh Jaggi United Nations intervention needed ਦੇਖੋ ਕਿਉਂਕਿ ਇੰਗਲੈਂਡ ਦੀਆਂ ਜਥੇਬੰਦੀਆਂ ਲੀਡ ਕਰ ਰਹੀਆਂ ਨੇ ਐਫਰਟ ਨੂੰ ਅਸੀਂ ਵੀ ਇਸ ਸਾਰੇ ਪ੍ਰਕਰਨ ਨਾਲ ਜੁੜੇ ਹੋਏ ਜੀ ਔਰ ਮੇਰਾ ਖਿਆਲ ਹੈ ਕਿ ਬਹੁਤ ਜਲਦੀ ਜਿਹੜਾ ਇੰਟਰਨੈਸ਼ਨਲੀ ਨੈਕਸਟ ਸਟੈਪ ਲੈਣ ਦੀ ਲਾਈਨ ਜਿਹਦੇ ਵਿੱਚ UN ਨੂੰ ਇਨਵੋਲਵ ਕਰਨ ਦੀ ਲਾਈਨ ਵੀ ਹੋਏਗੀ ਉਹ ਲਿਆ ਜਾਏਗਾ ਗੁਰਜਿੰਦਰ ਸਿੰਘ ਫਤਿਹ ਅਰਜ਼ ਕਰਦੇ ਨੇ ਔਰ ਪਰਵਿੰਦਰ ਸਿੰਘ ਗੁਰਨਾਮ ਸਿੰਘ ਉਹਨਾਂ ਨੇ ਲਿਖਿਆ ਰਾਜਪੂਤ ਸਰ ਸਨਸ ਆਫ ਸਰਵੈਂਟਸ ਬਾਈ ਕਿੰਗਸ ਬਿਲਕੁਲ ਠੀਕ ਹੈ ਸੋ ਆਪਣਾ ਜੋ ਐਂਡ ਵਾਲਾ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਮੈਂ ਪੜ੍ਹਦਾ ਨਹੀਂ ਤੁਹਾਨੂੰ ਕਿ ਸ਼ਿਵ ਸੈਨਾ ਨੇਤਾ ਇਹਦੇ ਚ ਮੈਂ ਇਹ ਦੱਸਦੇ ਹਾਂ ਕਿ ਵੀ ਜਿਹੜਾ ਜ਼ਿਕਰ ਵੀਰ ਜੀ ਨੇ ਕੀਤਾ ਕਿ NIA ਨੂੰ ਕੇਸ ਦਿੱਤੇ ਹੋਏ ਨੇ ਕੋਈ ਜਗਤਾਰ ਸਿੰਘ ਜੌਲ ਦੇ ਖਿਲਾਫ ਸਬੂਤ ਨਹੀਂ ਨੇ ਜੀ ਲੇਕਿਨ ਹੁਣ ਪੰਜਾਬ ਪੁਲਿਸ ਦੀ ਤਰ੍ਹਾਂ ਅਸੀਂ ਇਹ ਸਮਝਦੇ ਸੀ ਵੀ ਪੰਜਾਬ ਪੁਲਿਸ ਤਾਂ ਝੂਠੇ ਗਵਾਹ ਔਰ ਵਿਟਨੈਸਿਸ ਖੜੀ ਕਰਦੀ ਹੈ NIA ਵੀ ਇਸ ਕੰਮ ਤੇ ਲੱਗੀ ਹੋਈ ਹੈ ਔਰ ਖੰਨੇ ਦੇ ਵਿੱਚ ਜਿਹੜਾ ਇੱਕ ਮਰਡਰ ਹੋਇਆ ਸੀ ਜਿਹਨੂੰ ਹਿੰਦੂ ਲੀਡਰ ਬਣਾਇਆ ਉਹ ਵਿਚਾਰੇ ਇੱਕ ਨੁੱਕਰ ਦੇ ਉੱਤੇ ਮੋਚੀ ਦਾ ਕੰਮ ਕਰਨ ਵਾਲੇ ਚਮੜੇ ਦਾ ਕੰਮ ਕਰਨ ਵਾਲੇ ਰਾਮਪਾਲ ਨਾਂ ਦੇ ਸੱਜਣ ਦੀ ਦੁਕਾਨ ਸੀ ਉਹ ਭੱਜਾ ਆਇਆ ਉਹਨੇ ਉਹ ਜ਼ਖਮੀ ਪੈ ਜਾਂ ਮੌਕੇ ਤੇ ਹੀ ਮਰਿਆ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਹੁਣ ਉਹਦੇ ਉੱਤੇ ਗਰੀਬ ਆਦਮੀ ਦੇ ਉੱਤੇ NIA ਉਹਨੂੰ ਬਾਰ-ਬਾਰ ਸੱਦ ਰਹੀ ਸੀ ਉਹਨੂੰ ਗਵਾਹ ਬਣਾਉਣਾ ਚਾਹੁੰਦੇ ਸੀ ਮੌਕੇ ਦਾ ਜਿਹੜਾ ਉਹਨੇ ਕਿਹਾ ਜੀ ਮੈਂ ਦੇਖਿਆ ਨਹੀਂ ਹੈ ਪਰ ਉਹਨਾਂ ਨੇ ਇੰਨਾ ਕੁ ਤੰਗ ਕੀਤਾ ਝੂਠਾ ਗਵਾਹ ਬਣਨ ਲਈ ਕਿ ਉਸ ਨੇ ਪਿਛਲੇ ਕਾਲੀ ਜਿਹੜਾ ਸਰਹੰਦ ਨਹਿਰ ਦੇ ਵਿੱਚ ਡੁੱਬ ਕੇ ਆਪਣੀ ਜਾਨ ਦੇ ਦਿੱਤੀ ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ ਉਹਦੀ ਵਾਈਫ ਨੇ ਉਹਦੇ ਬੇਟੇ ਨੇ ਔਰ ਸਾਰੇ ਮੀਡੀਆ ਨੇ ਰਿਪੋਰਟ ਕੀਤਾ ਹੈ ਸੋ ਕਿਵੇਂ ਫੈਬਰੀਕੇਟਡ ਐਵੀਡੈਂਸ ਕਰ ਰਹੇ ਨੇ ਤੁਸੀਂ ਜ਼ਰਾ ਖਬਰ ਪੜ੍ਹ ਦਿਓ ਜਿਹੜੀ ਅੱਜ ਦੀ ਅਜੀਤ ਦੇ ਵਿੱਚ ਲੱਗੀ ਹੈ ਬਿਲਕੁਲ ਡਾਕਟਰ ਸਾਹਿਬ ਸ਼ਿਵ ਸੈਨਾ ਨੇਤਾ ਹੱਤਿਆ ਕਾਂਡ ਦੇ ਗਵਾਹ ਵੱਲੋਂ ਖੁਦਕੁਸ਼ੀ ਖੰਨਾ 23 ਜਨਵਰੀ ਹਰਜਿੰਦਰ ਸਿੰਘ ਲਾਲ ਖੰਨਾ ਵਿੱਚ ਹੋਏ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਕਤਲ ਕਾਂਡ ਦੇ ਮਾਮਲੇ 'ਚ ਭਾਵੇਂ ਖੰਨਾ ਪੁਲਿਸ ਵੱਲੋਂ ਹਰਦੀਪ ਸਿੰਘ ਸ਼ੇਰਾ ਰਮਨਦੀਪ ਸਿੰਘ ਰਮਨਾ ਤੇ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਹ ਮਾਮਲਾ ਕੇਂਦਰੀ ਜਾਂਚ ਏਜੰਸੀ NIA ਨੇ ਆਪਣੇ ਹੱਥਾਂ 'ਚ ਲੈ ਲਿਆ ਸੀ ਤੇ ਇਹਨਾਂ ਕਥਿਤ ਦੋਸ਼ੀਆਂ ਦਾ ਕਈ ਵਾਰ ਪੁਲਿਸ ਰਿਮਾਂਡ ਵੀ ਲਿਆ ਗਿਆ ਸੀ ਪਰ ਹੁਣ ਜਾਪਦਾ ਹੈ ਕਿ ਇਸ ਜਾਂਚ ਏਜੰਸੀ ਨੂੰ ਮਾਮਲੇ ਵਿੱਚ ਕੋਈ ਠੋਸ ਸਬੂਤ ਹੱਥ ਨਹੀਂ ਲੱਗ ਰਹੇ ਜਿਸ ਕਾਰਨ NIA ਆਪਣਾ ਕੇਸ
ਮਜ਼ਬੂਤ ਕਰਨ ਲਈ ਕਤਲ ਕਾਂਡ ਵਾਲੀ ਥਾਂ ਦੇ ਨੇੜੇ ਮੌਜੂਦ ਲੋਕਾਂ ਤੇ ਦਬਾਅ ਪਾ ਕੇ ਗਵਾਹ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਉਸ ਵੇਲੇ ਹੋਇਆ ਜਦੋਂ ਅੱਜ ਸਵੇਰੇ ਦੁਰਗਾ ਗੁਪਤਾ ਕਤਲ ਕਾਂਡ ਵਾਲੀ ਜਗ੍ਹਾ ਨੇੜੇ ਸਥਿਤ ਮੋਚੀ ਦਾ ਕੰਮ ਕਰਦੇ ਰਾਮਪਾਲ ਨੇ ਸਰਹੰਦ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪੁੱਤਰ ਅਤੇ ਪਤਨੀ ਨੇ ਦੋਸ਼ ਲਾਇਆ ਕਿ ਰਾਮਪਾਲ ਨੇ NIA ਵੱਲੋਂ ਵਾਰ-ਵਾਰ ਪੁੱਛਗਿੱਛ ਕਰਨ ਤੋਂ ਪਰੇਸ਼ਾਨ ਹੋ ਕੇ ਅਤੇ ਗਵਾਹ ਬਣਾਉਣ ਲਈ ਦਬਾਅ ਬਣਾਉਣ ਕਰਕੇ ਹੀ ਖੁਦਕੁਸ਼ੀ ਕੀਤੀ ਹੈ। NIA ਤੇ ਦੋਸ਼ ਮ੍ਰਿਤਕ ਰਾਮਪਾਲ ਦੇ ਬੇਟੇ ਮਨੀਸ਼ ਕੁਮਾਰ ਨੇ ਕਿਹਾ ਹੈ ਕਿ NIA ਵੱਲੋਂ ਉਸਦੇ ਪਿਤਾ ਨੂੰ ਰੋਜ਼ ਹੀ ਬੁਲਾ ਕੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਹ ਪਰੇਸ਼ਾਨ ਸਨ ਕਿਉਂਕਿ ਉਹਨਾਂ ਨੂੰ ਪੁੱਛਗਿੱਛ ਲਈ ਕਦੇ ਵੀ ਕਿਤੇ ਵੀ ਬੁਲਾ ਲਿਆ ਜਾਂਦਾ ਸੀ। ਮਨੀਸ਼ ਨੇ ਦੋਸ਼ ਲਾਇਆ ਕਿ ਰਾਮਪਾਲ ਨੂੰ ਗਵਾਹੀ ਦੇਣ ਲਈ ਮਨਾਉਣ ਵਾਸਤੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਮਨੀਸ਼ ਮੁਤਾਬਿਕ ਸੋਮਵਾਰ ਸ਼ਾਮ ਨੂੰ ਉਸਦੇ ਪਿਤਾ ਨੇ ਕਿਹਾ ਸੀ ਕਿ ਕੱਲ ਮੰਗਲਵਾਰ ਨੂੰ ਸਵੇਰੇ NIA ਨੇ ਪੁੱਛਗਿੱਛ ਕਰਨੀ ਹੈ। ਉਹ ਵਾਰ-ਵਾਰ ਹੀ ਪੁੱਛਗਿੱਛ ਤੋਂ ਪਰੇਸ਼ਾਨ ਹੋ ਗਏ ਸਨ ਤੇ ਇਸੇ ਕਾਰਨ ਉਹਨਾਂ ਨੇ ਖੁਦਕੁਸ਼ੀ ਕਰ ਲਈ। ਜਦੋਂ ਮ੍ਰਿਤਕ ਦੀ ਪਤਨੀ ਕਮਲੇਸ਼ ਨੇ ਕਿਹਾ ਕਿ ਮੇਰੇ ਪਤੀ NIA ਦੀ ਪੁੱਛਗਿੱਛ ਪੜਤਾਲ ਤੋਂ ਬਹੁਤ ਪਰੇਸ਼ਾਨ ਸਨ, ਉਹ ਇਸ ਲਈ ਵੀ ਡਰੇ ਹੋਏ ਸਨ ਕਿ ਉਹਨਾਂ ਨੂੰ ਅੱਜ ਦਿੱਲੀ ਲਿਜਾਇਆ ਜਾਵੇਗਾ। ਅੱਜ ਸਵੇਰੇ ਉਹ ਸਾਡੇ ਉੱਠਣ ਤੋਂ ਪਹਿਲਾਂ ਹੀ ਘਰੋਂ ਚਲੇ ਗਏ ਅਤੇ ਨਹਿਰ ਕੰਢੇ ਪਹੁੰਚ ਕੇ ਕਿਸੇ ਕੋਲੋਂ ਟੈਲੀਫੋਨ ਲੈ ਕੇ ਫੋਨ ਕੀਤਾ ਤੇ ਕਿਹਾ ਕਿ ਬੱਚਿਆਂ ਦਾ ਧਿਆਨ ਰੱਖੀ, ਮੈਂ ਨਹਿਰ ਵਿੱਚ ਛਾਲ ਮਾਰਨ ਲੱਗਾ ਹਾਂ। ਜਦ ਤੱਕ ਅਸੀਂ ਉੱਥੇ ਪਹੁੰਚਦੇ ਪਾਣਾ ਵਰਤ ਚੁੱਕਾ ਸੀ। ਸ਼ਿਵ ਸੈਨਾ ਨੇਤਾ ਨੂੰ ਪਹੁੰਚਾਇਆ ਸੀ ਹਸਪਤਾਲ। ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ NIA ਮੌਕੇ ਦੇ ਗਵਾਹਾਂ ਦੀ ਤਲਾਸ਼ 'ਚ ਹੈ, ਪਰ ਨੇੜੇ ਦੇ ਦੁਕਾਨਦਾਰ ਗਵਾਹੀ ਦੇਣ ਜਾਂ ਕੋਈ ਜਾਣਕਾਰੀ ਦੇਣ ਤੋਂ ਕਤਰਾ ਰਹੇ ਹਨ। ਇਸ ਦਰਮਿਆਨ ਕੁਝ ਲੋਕਾਂ ਨੇ ਕਿਹਾ ਕਿ NIA ਘਟਨਾ ਸਥਾਨ ਤੋਂ ਕਾਫੀ ਦੂਰ ਤੱਕ ਦੇ ਲੋਕਾਂ ਜਿਨ੍ਹਾਂ ਦਾ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਣ ਦਾ ਮਤਲਬ ਹੀ ਨਹੀਂ ਨੂੰ ਵੀ ਗਵਾਹੀ ਦੇਣ ਲਈ ਬੁਲਾ ਰਹੀ ਹੈ, ਜਿਸ ਕਾਰਨ ਇਹ ਲੋਕ ਪਰੇਸ਼ਾਨ ਕੀਤੇ ਜਾਣ ਦੇ ਦੋਸ਼ ਲਾ ਰਹੇ ਹਨ। ਕਤਲकांड ਵਾਲੇ ਦਿਨ ਸ਼ਿਵ ਸੈਨਾ ਨੇਤਾ ਦੁਰਗਾ ਗੁਪਤਾ ਨੂੰ ਲਹੂ-ਲੁਹਾਨ ਦੇਖ ਕੇ ਖੁਦਕੁਸ਼ੀ ਕਰਨ ਵਾਲੇ ਰਾਮਪਾਲ ਨੇ ਹੀ ਦੁਰਗਾ ਗੁਪਤਾ ਨੂੰ ਹੋਰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਸੀ। ਜੀ देखो, इस तो वड्डा कोई सबूत नहीं है, उन्होंने मीडिया ही है। और जिहड़ा रामपाल मारिया गया उहदी वाइफ और उहदे लड़के दा कहना है कि उहदे ते प्रैशर बार-बार पाया जा रहा है कि वो गवाह झूठा बने। सो इस तो अंदाज़ा ला लो भी कल नूं जदों ये केस अजे तक चलान पेश नहीं किया, 2 महीने तो ज़्यादा हो गया, 40 तो ज़्यादा नौजवान और जौल दे उत्ते, सो ये गवाह लभ रहे हैं और उही काम जो पंजाब पुलिस करती है कर रहे हैं। जी डॉक्टर साहब, बिल्कुल हुण तुसीं साडे दर्शकां नूं दस दो अज दा विचार। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਆਸਾ ਘਰ ਪੰਜਵਾਂ ਮਹੱਲਾ, ਪਹਿਲੇ ਪਾਤਸ਼ਾਹ ਦਾ ਪਰ ਆਸਾ ਰਾਗ ਚ ਆਸਾ ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਬਦ ਚੁਣਿਆ। ਭੀਤਰ ਪੰਚ ਗੁਪਤ ਮਨ ਵਾਸੇ, ਥਿਰ ਨਾ ਰਹੇ ਜੈਸੇ ਭਵੇਂ ਉਦਾਸੇ। ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹੇ, ਲੋਭੀ ਕਪਟੀ ਪਾਪੀ ਪਾਖੰਡੀ। ਮਾਇਆ ਅਧਿਕ ਲਗੈ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੁੰਦੀ ਹੈ, ਇਹ ਮਨ ਦੀ ਅਵਸਥਾ ਨੂੰ ਬਿਆਨ ਕਰਦਾ ਸ਼ਬਦ ਹੈ ਕਿ ਕਿਵੇਂ ਮੇਰਾ ਮਨ ਥਿਰ ਨਹੀਂ ਰਹਿੰਦਾ, ਉਹ ਵਿਕਾਰਾਂ ਦੇ ਵਿੱਚ ਦੂਸਰੀਆਂ ਟੈਂਪਟੇਸ਼ਨਸ ਵੱਲ ਦੌੜਦਾ। ਮਨ ਮੇਰਾ ਦਿਆਲ ਸੇਤੀ ਥਿਰ ਨਾ ਰਹੇ, ਰੱਬ ਦੇ ਨਾਲ ਮੈਂ ਜੁੜਨਾ ਚਾਹੁੰਦਾ ਪਰ ਮੇਰਾ ਮਨ ਥਿਰ ਨਹੀਂ ਹੈ। ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੇ, ਕਿ ਇਹ ਮੇਰਾ ਲੋਭੀ ਮਨ, ਇਹ ਮੇਰਾ ਕਪਟੀ ਮਨ, ਇਹ ਮੇਰਾ ਪਾਪੀ ਮਨ, ਇਹ ਮੇਰਾ ਪਖੰਡੀ ਮਨ ਮਾਇਆ ਅਧਿਕ ਲਗੇ। ਇਹ ਮਾਇਆ ਵਾਲੀ ਦੌੜਦਾ, ਇਹ ਰੱਬ ਵੱਲ ਦਿਆਲ ਦੇ ਵੱਲ ਜਿਹੜਾ ਹੈ ਉਸ ਵੱਲ ਨਹੀਂ ਜਾਂਦਾ। ਉਹ ਰੀਜ਼ਨ ਬਿਗਨਿੰਗ ਹੈ ਭੀਤਰ ਪੰਚ ਗੁਪਤ ਮਨ ਵਾਸੇ, ਕਿ ਇਸ ਮਨ ਦੇ ਵਿੱਚ ਭੀਤਰ ਉਸ ਦੇ ਅੰਦਰ 5 ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਗੁਪਤ ਰੂਪ ਦੇ ਵਿੱਚ ਵਸੇ ਹੋਏ ਨੇ। ਥਿਰ ਨਾ ਰਹੇ ਜੈਸੇ ਭਵੇਂ ਉਦਾਸੇ, ਕਿ ਇਹ ਹੀ ਬੰਦੇ ਨੂੰ ਖਿੱਚੀ ਫਿਰਦੇ ਨੇ। ਮਨ ਜਿਹੜਾ ਹੈ ਉਹ ਰੱਬ ਵੱਲ ਨਹੀਂ ਤੁਰਦਾ ਕਿ ਇਹਨਾਂ ਤੋਂ ਉਦਾਸ ਹੋ ਕੇ ਰੱਬ ਦੀ ਯਾਦ ਵੱਲ ਜਾਏ। ਇਹ ਇਹਨਾਂ ਵਿਕਾਰਾਂ ਦੇ ਵਿੱਚ ਹੀ ਗਲਤਾਨ ਆਪਣੀ ਜ਼ਿੰਦਗੀ ਗੁਜ਼ਾਰ ਦਿੰਦਾ ਔਰ ਉਸ ਰੱਬ ਨੂੰ ਮਿਲਣ ਦੀ ਚਾਹਨਾ ਹੋਣੀ ਤਾਂ ਦੂਰ ਦੀ ਗੱਲ, ਇਹ ਤਾਂ ਇਸ ਗੱਲ ਦੇ ਵਿੱਚ ਆਪਣੇ ਆਪ ਨੂੰ ਗਲਤਾਨ ਹੈ, ਪਰ ਜਿਹੜੇ ਪਾਸੇ ਜਾਣਾ ਉਸ ਬਾਰੇ ਉਹਦੀ ਪਹੁੰਚ ਹੈ।
फूल माला गल पहराओगी हारों मिलेगा प्रीतम तब करोगी सिगारो। कि एक हुंदा है कि तुसी पति परमेश्वर दे नाल प्रीत पा लैंदे हो और उसनूं पुगाण दा सोचदे हो जी पर इत्थे तुसी ड्रामा कर रहे हो कि मैं जदों आ गया मेरा प्यारा जदों रब आ गया फिर देख लांगे बुढ़ापा आ गया फिर सिमरन कर लांगे कि भाई मैं फुल माला पहनी जिहड़ी है उदों ही पावांगी मिलेगा प्रीतम तब करोगी शिंगारो फिर मैं श्रृंगार करांगी। पंच सखी हम एक पतारो पीड़ लगी है ਜਿਹੜਾ ਚਾਲਣ ਹਾਰੋ। ਪਤਾਰ ਪਤੀ ਨੂੰ ਕਹਿੰਦੇ ਨੇ ਪੰਜ ਸਖੀਆਂ ਕਿ ਪੰਜ ਬਲਾਵਾਂ ਪੰਜ ਗਿਆਨ ਇੰਦਰੀਆਂ ਲੱਗੀਆਂ ਹੋਈਆਂ ਨੇ ਬੰਦੇ ਨੂੰ ਉਲਝਾਣ ਬੰਦਾ ਉਹਨਾਂ ਦੇ ਵਿੱਚ ਫਸਿਆ ਹੋਇਆ ਤੇ ਇੱਕ ਪਤਾਰ ਜਿਹੜਾ ਇੱਕ ਰੱਬ ਹੈ ਉਸ ਵੱਲ ਧਿਆਨ ਨਹੀਂ ਹੈ ਔਰ ਦੌੜ ਕੀ ਲੱਗੀ ਹੋਈ ਹੈ ਸਰੀਰ ਦੇ ਭੋਗਾਂ ਦੀ ਪੇੜ ਲੱਗੀ ਹੈ ਪੇੜ ਸਰੀਰ ਨੂੰ ਕਹਿੰਦੇ ਨੇ ਜਿਹੜਾ ਚਾਲਣ ਹਾਰੋ ਵੀ ਸਾਰੀ ਉਮਰ ਵਿਕਾਰਾਂ ਦੇ ਵਿੱਚ ਫਸਿਆ ਨਿਕਲ ਜਾਂਦੀ ਹੈ ਤੇ ਇਹ ਜਿਹੜਾ ਜੀਵ ਹੈ ਇਹਨੇ ਅਲਟੀਮੇਟਲੀ ਤੁਰਨ ਦੀ ਤਿਆਰੀ ਕਰ ਲਈ। ਫੇਰ ਕੀ ਹੋਇਆ ਪੰਜ ਸਖੀ ਮਿਲ ਰੁਦਨ ਕਰਿਆ ਕਿ ਆ ਜਿਹੜੀਆਂ ਪੰਜ ਲੱਗੇ ਆ ਇਹ ਮਾੜਾ ਮੋਟਾ ਰੋਜ਼ ਛੱਡਣਗੇ ਵੀ ਭਾਈ ਕਿੱਧਰ ਨੂੰ ਚੱਲਿਆ ਉਹਦਾ ਬਹੁਤ ਸਵਾਦ ਸਾਨੂੰ ਦਿੰਦਾ ਸੀ ਅਸੀਂ ਤੇਰੇ ਚ ਕੰਟੈਂਟਡ ਸੀ ਤੇਰਾ ਕੁਝ ਬਣਿਆ ਨਾ ਬਣਿਆ ਉਹਨਾਂ ਦਾ ਉਹ ਤਾਂ ਮਾੜਾ ਮੋਟਾ ਰੁਦਨ ਕਰਕੇ ਉਹਨਾਂ ਨੇ ਆਪਣਾ ਗਿਆਨ ਇੰਦਰੀਆਂ ਨੇ ਖਿਆੜਾ ਛਡਾ ਲਿਆ। ਇਧਰ ਕੀ ਹੋਇਆ ਸ਼ਾਹੋ ਪਜੂਤਾ ਸਾਹੋ ਕਿ ਜਿਹੜਾ ਪਤੀ ਹੈ ਜਿਹੜਾ ਜੀਵ ਹੈ ਉਹ ਪਜੂਤਾ ਫੜਿਆ ਗਿਆ ਪ੍ਰਣਵਤ ਨਾਨਕ ਲੇਖਾ ਦੇਹਾ ਕਿ ਭਾਈ ਉਹਨੂੰ ਜਿਹੜਾ ਹੁਣ ਉਹ ਲੇਖਾ ਦੇਣਾ ਪੈਣਾ ਕਿ ਭਾਈ ਜ਼ਿੰਦਗੀ 'ਚ ਤੂੰ ਕੀਤਾ ਕੀ ਹੈ ਤੇ ਉਹ ਜਿਹੜੇ ਪੰਜ ਸਖੀ ਮਿਲ ਰੁਦਰ ਕਰਿਆ ਉਹ ਤਾਂ ਰੋਜ਼ ਛੱਡਣਗੀਆਂ ਮਾੜਾ ਮੋਟਾ ਇੰਨਾ ਕੰਮ ਹੈ। ਸੋ ਕੁੱਲ ਮਿਲਾ ਕੇ ਇਸ ਦਾ ਤੱਤ ਸਾਰ ਇਹੀ ਹੈ ਕਿ ਅਲਟੀਮੇਟਲੀ ਜਿਹੜੀ ਸਾਡੀ ਸੁਰਤ ਹੈ ਉਹ ਜਿਹੜੀਆਂ ਟੈਂਪਟੇਸ਼ਨਸ ਨੇ ਦੁਨਿਆਵੀ ਚੀਜ਼ਾਂ ਦੇ ਵੱਲ ਜ਼ਿਆਦਾ ਜਾਂਦੀ ਹੈ ਔਰ ਉਹ ਬਹੁਤ ਵਾਰ ਸੰਗਤ 'ਚ ਬੈਠੇ ਹਾਂ ਗੁਰਦੁਆਰੇ 'ਚ ਬੈਠੇ ਹਾਂ ਕੀਰਤਨ ਚੱਲ ਰਿਹਾ ਕੁਝ ਹੋਰ ਚੱਲ ਰਿਹਾ ਅਸੀਂ ਪਤਾ ਨਹੀਂ ਕਿੱਥੇ ਪਹੁੰਚੇ ਨੇ ਬਿਲਕੁਲ ਰਾਈਟ ਨੋ ਡਾਊਟ ਅੱਖਾਂ ਬੰਦ ਹੁੰਦੀਆਂ ਜਾਂ ਬਹੁਤ ਵਾਰੀ ਇਹੀ ਦੇਖੀ ਜਾਈਦਾ ਆਣ ਜਾਣ ਵਾਲਿਆਂ ਦੇ ਕੀ ਕੱਪੜੇ ਪਾਏ ਨੇ ਕੀ ਹੈ ਜਾਂ ਰਾਗੀਆਂ ਵੱਲ ਦੇਖੀ ਜਾਈਦਾ ਵੀ ਉਹਨਾਂ ਨੇ ਕੀ ਕੀਤਾ ਬਾਹਰ ਨਿਕਲ ਕਹਿੰਗੇ ਆਹ ਦੇਖੋ ਆਹ ਕਰ ਰਿਹਾ ਸੀ ਨੋਟਾਂ ਵੱਲ ਦੇਖ ਰਿਹਾ ਸੀ ਬਈ ਉਹ ਨੋਟਾਂ ਵੱਲ ਦੇਖ ਰਿਹਾ ਤੂੰ ਕਿੱਧਰ ਦੇਖ ਰਿਹਾ ਸੀ ਕਿੱਧਰ ਦੇਖਣ ਦੇ ਸੀ ਰਾਈਟ ਬਿਲਕੁਲ ਸਹੀ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvg4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਸਨ ਆ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।